ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਆਫਟਰ ਥੀਸ ਗ੍ਰੇਵ ਐਲੀਗੇਸ਼ਨਸ how can government of Canada continue on with business as usual without any public accountability for the Indian officials responsible for orchestrating this violence? ਕਿ ਤੁਸੀਂ ਕਿਵੇਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ? ਕੋਈ accountability ਕੋਈ ਦੂਜੀ ਨਹੀਂ ਹੈ. This sends a clear message to Sikhs across Canada. ਇਹ ਮੌਜੂਦਾ ਹਕੂਮਤ ਇਹ ਮੈਸੇਜ ਸਿੱਖਾਂ ਨੂੰ ਦੇ ਰਹੀ ਹੈ that our safety, security and fundamental freedoms are being used as a bargaining chip. ਸਾਨੂੰ ਤੁਸੀਂ ਸੌਦੇਬਾਜ਼ੀ ਦਾ ਇੱਕ ਟੂਲ ਬਣਾਇਆ ਹੋਇਆ, ਉਹਨਾਂ ਤੁਸੀਂ ਉਹਨੂੰ ਯੂਜ਼ ਕਰ ਰਹੇ ਹੋ, ਬਾਕੀ ਤੁਹਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦੀ ਕੈਨੇਡੀਅਨ ਸਿੱਖਾਂ ਦੀ ਜ਼ਿੰਦਗੀ. ਡੀਪਨਿੰਗ ਇਕਨੋਮਿਕ ਐਂਡ ਡਿਪਲੋਮੈਟਿਕ ਟਾਈਜ਼ ਵਾਈਲ ਸਿੱਖ ਐਕਟਿਵਿਸਟ continue to face threats from Indian agents is not responsible diplomacy. ਇਹ ਕੋਈ ਜ਼ਿੰਮੇਵਾਰ ਕੂਟਨੀਤੀ ਨਹੀਂ ਹੈ. It is an incentive for further abuses and a recipe for destabilization in South Asia. ਕਿ ਭਾਈ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਨੂੰ ਉਹ ਰੈਸਿਪੀ ਸਾਊਥ ਏਸ਼ੀਆ ਨੂੰ ਡੀਸਟੈਬਿਲਾਈਜ਼ ਕਰਨ ਦੀ ਦੇ ਰਹੇ. ਔਰ ਹਾਲਾਂਕਿ ਇਹ ਸਾਰੀਆਂ ਜਿਵੇਂ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਨੂੰ ਵੀਟੋ ਕਰਨਾ ਜਾਂ ਕੈਨੇਡਾ ਦੀ ਇਸ ਕਿਸਮ ਦੀ ਜਿਹੜੀ ਹਨੇਰਗਰਦੀ ਹੈ, ਇਹ ਸਿੱਖਾਂ ਨੂੰ ਘੱਟੋ ਘੱਟ ਅਗੇਨ ਇਹ ਰੀਅਲਾਈਜ਼ ਕਰਵਾਉਂਦੀ ਹੈ ਜਿਸ ਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖੀ ਜਿਉ ਸਰੀਰੋਂ ਦੇ. ਕਿ ਅਲਟੀਮੇਟਲੀ ਸਾਨੂੰ ਆਪਣਾ ਮੁਲਕ ਸਾਡਾ ਹੋਏ ਫਿਰ ਅਸੀਂ ਇਹਨਾਂ ਸਾਰੀਆਂ ਸਿਚੁਏਸ਼ਨਸ ਨੂੰ ਡਿਫਰੈਂਟਲੀ ਹੈਂਡਲ ਕਰ ਸਕਦੇ ਹਾਂ. ਹੁਣ ਤਾਂ ਲੈ ਦੇ ਕਿ ਅਸੀਂ ਇਹਨਾਂ ਦੀ ਮਰਜ਼ੀ ਤੇ ਜੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਲਈ ਜਿਹੜਾ ਉਹ ਟ੍ਰੇਡ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਹੈ, ਇਹ ਤਾਂ ਇਹਨਾਂ ਦੀ ਸਾਰੀ ਹੋਂਦ ਹੀ ਵਪਾਰ, ਇਹ ਵਪਾਰੀ ਨੇ, ਸ਼ਾਪਕੀਪਰ ਨੇ. ਇਹਨਾਂ ਦੇ ਲਈ ਹਿਊਮਨ ਬਲੱਡ ਜਾਂ ਕਿਸੇ ਕੋ ਮਰ ਗਏ ਮਾਰਤੇ ਇਹਨਾਂ ਨੂੰ ਕੀ ਫਰਕ ਪੈਂਦਾ? ਸੋ ਇਹੀ ਹਾਲ ਕੈਨੇਡਾ ਨੇ ਵੀ ਐਜ਼ ਏ ਬਾਰਗੇਨਿੰਗ ਚਿਪ ਸਿੱਖਾਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ